ਸੰਯੁਕਤ ਰਾਸ਼ਟਰ ਦਾ ਨਸਲਕੁਸ਼ੀ ਦੇ ਅਪਰਾਧ ਅਤੇ ਇਸ ਅਪਰਾਧ ਦੀ ਰੋਕਥਾਮ ਦੇ ਪੀੜਤਾਂ ਦੀ ਯਾਦਗਾਰ ਅਤੇ ਸਨਮਾਨ ਲਈ ਅੰਤਰਰਾਸ਼ਟਰੀ ਦਿਵਸ ਹਰ ਸਾਲ 9 ਦਸੰਬਰ ਨੂੰ ਦੁਨੀਆ ਭਰ ਵਿੱਚ ਨਸਲਕੁਸ਼ੀ ਦੇ ਪੀੜਤਾਂ ਦੀ ਯਾਦ 'ਚ ਨਸਲਕੁਸ਼ੀ ਕਨਵੈਨਸ਼ਨ ਦੀ ਵਰ੍ਹੇਗੰਢ ਦੇ ਸਨਮਾਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ ਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਸਿੱਖ ਕੌਮ ਦੇ ਨੁਮਾਇੰਦੇ ਵੀ ਪੁੱਜੇ। ਸਿੱਖ ਭਾਈਚਾਰੇ ਦੀ ਇਹ ਸ਼ਮੂਲੀਅਤ ਹਰ ਸਿੱਖ ਲਈ ਮਾਣ ਵਾਲੀ ਗੱਲ ਹੈ। ਇਸ ਵਰ੍ਹੇਗੰਢ ਮੌਕੇ ਡਾਕਟਰ ਇਕਤਦਾਰ ਚੀਮਾ ਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਨੂੰ ਸਿੱਖ ਨਸਲਕੁਸ਼ੀ ਬਾਰੇ ਇੱਕ ਮੰਗ ਪੱਤਰ ਸੌਂਪਿਆ। ਦੱਸਣਯੋਗ ਹੈ ਕਿ 9 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਧੀ ਨੂੰ ਅਪਣਾਇਆ ਗਿਆ ਸੀ। 9 ਦਸੰਬਰ ਇੱਕ ਬਹੁਤ ਵੱਡਾ ਦਿਨ ਹੁੰਦਾ UN 'ਚ ਇੰਟਰਨਲੀ। ਉਸ ਦਿਨ ਇਹਨੂੰ ਵਰ੍ਹੇਗੰਢ ਦੇ ਤੌਰ ਤੇ ਕਨਵੈਨਸ਼ਨ ਔਨ ਜੈਨੋਸਾਈਡ ਨੂੰ ਮਨਾਇਆ ਜਾਂਦਾ UN ਹੈੱਡਕੁਆਰਟਰਸ। ਜਿਹੜਾ ਅੱਜ ਦਾ ਸਮਾਗਮ ਸੀਗਾ ਇਹ ਬਹੁਤ ਹੀ ਵਿਸ਼ੇਸ਼ ਸਮਾਗਮ ਸੀਗਾ ਕਿਉਂਕਿ ਤੁਹਾਨੂੰ ਪਤਾ ਕਿ ਕੋਵਿਡ ਦੇ ਚੱਲਦਿਆਂ UN ਦੇ ਬਹੁਤ ਸਾਰੇ ਸੈਸ਼ਨ ਜਿਹੜੇ ਆ ਫਿਜ਼ੀਕਲੀ ਨਹੀਂ ਹੋਏ ਜੀ, ਔਰ ਸਾਰਾ ਕੁਝ ਜਿਹੜਾ ਸੀਗਾ ਉਹ ਜ਼ੂਮ ਰਾਹੀਂ ਹੁੰਦਾ ਰਿਹਾ। ਸੋ ਹੁਣ ਕਿਉਂਕਿ ਕੋਵਿਡ ਦੀ ਪੋਸਟ ਕੋਵਿਡ ਵਰਲਡ 'ਚ ਜਿਹੜਾ UN ਨੇ ਫਿਰ ਹੁਣ ਹੈੱਡਕੁਆਰਟਰ ਦੇ ਵਿੱਚ ਮੀਟਿੰਗਸ ਕਰਨੀਆਂ ਸ਼ੁਰੂ ਕੀਤੀਆਂ। ਤੁਹਾਨੂੰ ਪਤਾ UN ਜਨਰਲ ਅਸੈਂਬਲੀ ਜਿਹੜਾ ਵਰਲਡ ਲੀਡਰਸ ਦਾ ਬਹੁਤ ਵੱਡਾ ਸਮਾਗਮ ਹੁੰਦਾ ਉਹ ਵੀ ਆਨਲਾਈਨ ਹੁੰਦਾ ਰਿਹਾ ਵਾ, ਉਹ 'ਚ ਵੀ ਆਨਲਾਈਨ ਲੋਕ ਆ ਕੇ ਸਮਾਗਮ 'ਚ ਐਡਰੈਸ ਕਰਦੇ ਰਹੇ। ਸੋ ਹੁਣ 2022 'ਚ ਇਹ ਜਿਹੜੀ ਫਿਜ਼ੀਕਲ ਮੀਟਿੰਗ ਸੀਗੀ ਇਨ ਦਾ UN ਹੈੱਡਕੁਆਰਟਰ ਉਹ ਹੋਈ, ਜਿਹਦੇ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 78 ਦੇ ਕੋਲ ਜਿਹੜੇ UN ਦੇ ਵਿੱਚ ਮੁਖਤਲਿਫ ਦੇਸ਼ਾਂ ਦੇ ਨੁਮਾਇੰਦੇ। ਮੈਂ ਇੱਕ ਗੱਲ ਹੋਰ ਵੀ ਕਲੀਅਰ ਕਰਦਾ ਜਾਵਾਂ ਕਿ UN ਦੇ ਜਿਹੜੇ ਹੈੱਡਕੁਆਰਟਰ 'ਚ ਜਿਸ ਤਰ੍ਹਾਂ ਜਨਰਲ ਅਸੈਂਬਲੀ ਹੁੰਦੀ ਹੈ, ਸਿਕਿਉਰਿਟੀ ਕਾਊਂਸਲ ਆ ਜਾਂ ਜਿਹੜੀਆਂ ਮੀਟਿੰਗਾਂ ਇੱਦਾਂ ਦੀ ਹੁੰਦੀਆਂ, ਇਹ ਪਬਲਿਕ ਮੀਟਿੰਗਸ ਨਹੀਂ ਹੁੰਦੀਆਂ। ਇਹ 'ਚ ਇਹ ਨਹੀਂ ਵੀ ਕੋਈ ਬੰਦਾ ਵੀ ਪਾਰਟੀਸਪੇਟ ਕਰ ਲੇ। ਇਹ ਬੇਸਿਕਲੀ ਮੈਂਬਰ ਸਟੇਟਸ ਦੀਆਂ ਮੀਟਿੰਗਸ ਹੁੰਦੀਆਂ ਜਾਂ ਜਿਹੜੇ ਲੋਕ UN ਨਾਲ ਸੰਬੰਧੀ ਆ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ। ਸੋ ਇੱਥੇ ਜਿੰਨੇ ਵੀ ਅੱਜ ਸੀਗੀਆਂ ਮੈਂਬਰ ਸਟੇਟ ਔਰ ਸਟੇਕ ਹੋਲਡਰ ਉਹੀ ਸੀ ਜਿਹੜੇ ਹੈੱਡ ਆਫ ਡੈਲੀਗੇਸ਼ਨ ਜਾਂ ਮੁਖਤਲਿਫ ਦੇਸ਼ਾਂ ਦੇ ਜਿਹੜੇ ਐਂਬੈਸੇਡਰ ਹੈਗੇ ਆ ਟੂ ਯੂਨਾਈਟਿਡ ਨੇਸ਼ਨਸ, ਉਹਨਾਂ ਵੱਲੋਂ ਉਹ ਇਹਦੇ 'ਚ ਸ਼ਰੀਕ ਸੀਗੇ। ਉਹਦੇ 'ਚ ਜਿਹੜਾ ਹੈ ਉਹ UN ਸੈਕਟਰੀ ਜਨਰਲ ਅੰਟੋਨੀਓ ਗੁਟਾਰੇਸ ਦਾ ਸੁਨੇਹਾ ਵੀ ਲੋਕਾਂ ਨੇ ਸੁਣਿਆ ਵੀ ਉਹਨਾਂ ਦੇ ਕੀ ਵਿਚਾਰ ਆ। ਫਿਰ UN ਦੀ ਜਿਹੜੀ ਜਨਰਲ ਅਸੈਂਬਲੀ ਉਹਦੇ ਪ੍ਰੈਜ਼ੀਡੈਂਟ ਔਰ UN ਦੀ ਜਿਹੜੀ ਨਵੀਂ ਅੰਡਰ ਸੈਕਟਰੀ ਜਨਰਲ ਤੇ ਸਪੈਸ਼ਲ ਐਡਵਾਈਜ਼ਰ ਆਫ ਪ੍ਰੀਵੈਂਸ਼ਨ ਆਫ ਜੈਨੋਸਾਈਡ ਹੈਗੇ ਆ LS ਦਰੀਤੋ, ਉਹ ਲੋਕਲ ਹੋਸਟ ਸੀਗੇ। ਇਸ ਤੋਂ ਪਹਿਲਾਂ ਮਿਸਟਰ ਡੈਮਨ ਡਿਆਂਗ ਸਨ UN ਦੇ ਅੰਡਰ ਸੈਕਟਰੀ ਜਨਰਲ ਜਿਹੜੇ ਰਿਟਾਇਰ ਹੋ ਗਏ, ਤੇ ਮੈਡਮ ਦਰੀਟੋ ਦਾ ਜਿਹੜਾ ਸੀਗਾ ਇਹ ਪਹਿਲਾ ਸੀਗਾ ਪ੍ਰੋਗਰਾਮ ਜਿਹਦੇ ਤੇ ਉਹਨਾਂ ਨੇ ਪੂਰੀ ਮੈਂਬਰ ਸਟੇਟ ਦੇ ਸਾਹਮਣੇ ਆਪਣਾ ਪੱਖ ਬੀਇੰਗ ਦਾ ਨਿਊ ਅੰਡਰ ਸੈਕਟਰੀ ਜਨਰਲ ਰੱਖਿਆ। ਹਾਂਜੀ, ਸੋ ਉਸ ਹਿਸਾਬ ਨਾਲ ਇਹ ਬਹੁਤ ਵੱਡਾ ਸਮਾਗਮ ਸੀਗਾ। ਫਿਰ ਦੂਸਰੀ ਗੱਲ ਇਹ ਆ ਕਿ ਜਿੱਦਾਂ ਮੈਂ ਕਿਹਾ ਕਿ ਜਿਹੜਾ UN ਦਾ ਖਾਸ ਤੌਰ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਜਿਹੜੇ ਹੈੱਡਕੁਆਰਟਰ 'ਚ ਹੁੰਦੇ ਆ, ਉਹ 'ਚ ਹੈੱਡ ਆਫ ਡੈਲੀਗੇਸ਼ਨ ਜਿਹੜੇ UN 'ਚ ਮੁਖਤਲਿਫ ਦੇਸ਼ਾਂ ਦੇ ਹੈਗੇ ਉਹ ਹੀ ਪਾਰਟੀਸਪੇਟ ਕਰਦੇ ਜੀ। ਸੋ ਹੋਰ ਕਿਸੇ ਨੂੰ ਹੁੰਦੀ ਨਹੀਂ ਇਜਾਜ਼ਤ, ਪਰ ਮੈਂ ਖਾਸ ਤੌਰ 'ਤੇ ਰਿਕੁਐਸਟ ਕੀਤੀ ਸੀ ਕਿਉਂਕਿ ਸਿੱਖਾਂ ਦੀ ਕੋਈ ਨੁਮਾਇੰਦਗੀ UN 'ਚ ਹੈ ਨਹੀਂ, ਸਿੱਖਾਂ ਦਾ ਕੋਈ ਦੇਸ਼ ਹੈ ਨਹੀਂ, ਔਰ ਸਾਡਾ ਜਿਹੜਾ ਜੈਨੋਸਾਈਡ ਆ ਉਹ ਇੱਕ ਲੌਂਗ ਸਟੈਂਡਿੰਗ ਇਸ਼ੂ ਆ ਉਹਦੀ ਰੈਕਗਨੀਸ਼ਨ। ਸੋ ਮੈਂ ਡਾਕਟਰ ਪ੍ਰਿਤਪਾਲ ਨੂੰ ਬੇਨਤੀ ਕੀਤੀ ਸੀ ਕਿ ਉਹ ਜ਼ਰੂਰ ਆਉਣ। ਫਿਰ ਅਸੀਂ UN ਵਾਲਿਆਂ ਨਾਲ ਗੱਲ ਵੀ ਕੀਤੀ ਸੀ ਕਿ ਉਹਨਾਂ ਨੂੰ ਜਿਹੜਾ ਇਸ ਸਮਾਗਮ 'ਤੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਦੀ ਜਿਹੜੀ ਆ ਇਜਾਜ਼ਤ ਦਿੱਤੀ ਜਾਏ, ਜਿਹੜੀ ਉਹਨਾਂ ਨੇ ਸਵੀਕਾਰ ਕੀਤੀ। ਅੱਜ ਉਹਨਾਂ ਨੇ ਅਸੀਂ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀ ਸਿੱਖ ਨਸਲਕੁਸ਼ੀ ਹੈ ਜੈਨੋਸਾਈਡ ਆ, ਉਸ ਦੇ ਬਾਰੇ ਸ਼ਾਇਦ ਤੁਸੀਂ ਫੋਟੋ ਵੀ ਦਿਖਾ ਸਕੋ। ਉਹਦੇ ਸੰਬੰਧੀ ਜਿੰਨੇ ਡਾਕੂਮੈਂਟ ਆ ਉਹਦਾ ਸਾਡਾ ਜਿਹੜਾ ਪਰਸਪੈਕਟਿਵ ਆ ਉਹ ਜਿਹੜਾ ਹੈ ਅੱਜ UN ਅੰਡਰ ਸੈਕਟਰੀ ਜਨਰਲ ਨੂੰ ਪੇਸ਼ ਕੀਤਾ, ਔਰ ਉਹਨਾਂ ਨਾਲ ਜਿਹੜਾ 1-to-1 ਮੀਟਿੰਗ ਵੀ ਕੀਤੀ ਆ। ਉਹਨਾਂ ਨੂੰ ਸਿੱਖ ਜੈਨੋਸਾਈਡ ਦਾ ਪਰਸਪੈਕਟਿਵ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਤੋਂ ਵੱਖ ਉੱਥੇ ਅੰਬੈਸਡਰ ਡਿਫਰੈਂਟ ਆਏ ਸੀਗੇ, ਉਹਨਾਂ ਨਾਲ ਵੀ ਅਸਾਂ ਗੱਲਬਾਤ ਕੀਤੀ ਇਹਦੇ ਉੱਤੇ। ਫਿਰ ਇੱਕ ਬਹੁਤ ਵੱਡਾ ਨਾਂ ਹੈਗਾ ਮਿਸਟਰ ਨੌਕਸ ਆ, ਜਿਹੜੇ ਅਮਰੀਕਾ ਦੇ ਅੰਬੈਸਡਰ ਐਟ ਲਾਰਜ ਰਹੇ ਫॉर ਰਿਲੀਜੀਅਸ ਫਰੀडम। ਉਹ ਹੁਣ ਅੰਬੈਸਡਰਸ਼ਿਪ ਤੋਂ ਰਿਟਾਇਰ ਹੋ ਗਏ, ਪਰ ਹੀ ਵਾਸ ਦੇਅਰ ਐਜ਼ ਵੈਲ। ਉਹ ਮਨੁੱਖੀ ਅਧਿਕਾਰਾਂ ਲਈ ਰਿਲੀਜੀਅਸ ਫਰੀडम ਲਈ ਬਹੁਤ ਕੰਮ ਕਰਦੇ ਰਹੇ। ਉਹਨਾਂ ਨਾਲ ਵੀ ਆਪਾਂ ਕਾਫੀ ਇਹਦੇ ਬਾਰੇ ਵਿਸ਼ੇਸ਼ ਗੁਫ਼ਤਗੂ ਕੀਤੀ, ਯੂਕਰੇਨ ਦੇ ਅੰਬੈਸਡਰ ਨਾਲ ਵੀ ਕੀਤੀ। ਸੋ ਉਸ ਹਿਸਾਬ ਨਾਲ ਇਹ ਬਹੁਤ ਵਧੀਆ ਸਮਾਗਮ ਸੀਗਾ। ਇੱਕ ਤਾਂ ਇਸ ਹਿਸਾਬ ਨਾਲ ਕਿ ਪੋਸਟ ਕੋਵਿਡ ਵਰਲਡ 'ਚ ਦੁਨੀਆ ਇਕੱਠੀ ਹੋਈ, ਉਸ ਮੌਕੇ 'ਤੇ ਸਾਡੀ ਕੁਛ ਨਾ ਕੁਛ ਰਿਪਰੈਜ਼ੈਂਟੇਸ਼ਨ ਜਿਹੜੀ ਆ, ਕੋਈ ਦੇਸ਼ ਨਾ ਹੋਣ ਦੇ ਬਾਵਜੂਦ, ਦੇਸ਼ ਨਾ ਹੋਣੀ ਕੌਮ ਹੈ ਆਪਣੀ, ਪਰ ਇਹ ਅਕਾਲ ਪੁਰਖ ਦੀ ਮਿਹਰ ਆ, ਬਾਬੇ ਦਾ ਆਪਣਾ ਕੰਮ ਹੈ ਕਿ ਇੱਦਾਂ ਸਟੇਟ ਨਾ ਹੋਣ ਦੇ ਬਾਵਜੂਦ ਵੀ ਅੱਜ ਉੱਥੇ ਸਿੱਖ ਜੈਨੋਸਾਈਡ ਦੀ ਗੱਲ ਹੋਈ, ਔਰ ਜਿਹੜਾ ਵਾ UN ਅੰਡਰ ਸੈਕਟਰੀ ਜਨਰਲ ਨੂੰ ਪ੍ਰੋਪਰਲੀ ਮੈਮੋਰੈਂਡਮ ਦਿੱਤਾ ਗਿਆ। ਜਿਹੜਾ ਅਸੀਂ ਡੈਲੀਗੇਸ਼ਨ ਦੇ ਤੌਰ 'ਤੇ ਉੱਥੇ ਜਾ ਕੇ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ। ਮੈਂ ਇੱਕ ਗੱਲ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਦੱਸ ਹੀ ਦਿੱਤਾ ਕਿ ਉੱਥੇ ਸਿਰਫ ਔਰ ਸਿਰਫ ਜਿਹੜੇ ਮੈਂਬਰ ਸਟੇਟਸ ਨੇ ਜਾਂ ਕੰਟਰੀ ਆ ਜਿਹੜੇ ਉਹਨਾਂ ਦੀ ਨੁਮਾਇੰਦਗੀ ਹੁੰਦੀ ਆ।
ਔਰ ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ, ਡਾਕਟਰ ਸਾਹਿਬ ਦਾ, ਡਾਕਟਰ ਚੀਮਾ ਦਾ ਅਤੇ ਜਿਹੜੇ ਸਪੈਸ਼ਲ ਐਡਵਾਈਜ਼ਰ ਨੇ, ਅੰਡਰ ਸੈਕਟਰੀ ਜਨਰਲ ਨੇ, ਉਹਨਾਂ ਦਾ ਅਸੀਂ ਕਮਿਊਨਿਟੀ ਵੱਲੋਂ ਵੀ ਅਤੇ ਪਰਸਨਲ ਤੌਰ 'ਤੇ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਮੌਕਾ ਦਿੱਤਾ। ਅਤੇ ਅਸੀਂ ਜਿਹੜੀ ਸਾਡੇ ਨਾਲ ਪਿਛਲੇ ਨਸਲਕੁਸ਼ੀ ਤਾਂ ਬਹੁਤ ਵਾਰੀ ਹੋਈ ਆ, ਪਰ ਸਪੈਸ਼ਲੀ ਇਨ ਰੈਫਰੈਂਸ ਜਿਹੜੀ 1984 ਤੋਂ ਪਹਿਲਾਂ ਉਦੋਂ ਤੋਂ ਦੇ ਹਾਲਾਤ ਨੇ, 37-38 ਸਾਲ ਤੋਂ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਅਸੀਂ ਉਹਦੇ ਸੰਬੰਧ ਵਿੱਚ ਜਿਹੜੇ ਦਸਤਾਵੇਜ਼ ਆ ਅੱਜ ਉਹਨਾਂ ਨੂੰ ਸੌਂਪੇ ਨੇ। ਔਰ ਉਸੇ ਰੈਂਕ 'ਤੇ ਜਿਹੜੇ ਉਹਨਾਂ ਤੋਂ ਪਹਿਲੇ ਉਹਨਾਂ ਦੇ ਅੰਡਰ ਸੈਕਟਰੀ ਜਨਰਲ ਸੀਗੇ, ਅਸੀਂ ਕਾਂਗਰਸ ਦੇ ਵਿੱਚ, US ਕਾਂਗਰਸ ਦੇ ਵਿੱਚ ਸਿੱਖ ਕੰਗਰੈਸ਼ਨਲ ਕਾਕਸ ਵੱਲੋਂ 2 ਬਰੀਫਿੰਗਸ ਆਲਰੇਡੀ ਜਿਹੜੀਆਂ ਕਰਵਾ ਚੁੱਕੇ ਹਾਂ। ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹੁੰਦਾ ਕਿ ਇਹ ਅਸੀਂ ਕਰਵਾਈਆਂ ਜ਼ਰੂਰ ਨੇ, ਪਰ ਇਹ ਇੰਨਾ ਸੌਖਾ ਕੰਮ ਨਹੀਂ ਹੁੰਦਾ। ਇਹ ਇੱਕ ਬਰੀਫਿੰਗ ਤੁਸੀਂ ਕਰਾਉਣੀ ਆ, ਉਹਦੀ ਤਿਆਰੀ ਵਾਸਤੇ 4-5 ਮਹੀਨੇ ਲੱਗ ਜਾਂਦੇ। ਅੱਜ ਵਾਲਾ ਵੀ ਜਿਹੜਾ ਸਮਾਗਮ ਸੀ, ਇਟਸ ਨਾਟ ਅ ਸਮਾਲ ਥਿੰਗ। ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਇੱਕ ਸਿੱਖ ਨੁਮਾਇੰਦੇ ਦੇ ਤੌਰ 'ਤੇ ਅਸੀਂ ਅੱਜ ਉੱਥੇ ਗਏ ਹਾਂ, ਔਰ ਉਸ ਪਲੇਟਫਾਰਮ 'ਤੇ ਅਸੀਂ ਆਪਣਾ ਜਿਹੜੀ ਗੱਲ ਆ ਉਹ ਕਹਿਣ ਦੇ ਕਾਬਲ ਹੋਏ ਹਾਂ।